ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਅੱਜ 5 ਨਵੰਬਰ 2020 22 ਤੱਕ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਛਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਐਮਸ਼ੀ ਦੇ ਨਾਲ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਵਿਚਾਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਅਮਰੀਕੀ ਪ੍ਰਧਾਨਗੀ ਚੋਣ ਨਤੀਜਿਆਂ ਦੀ ਜਿਹੜੀ ਗਰਾਰੀ ਹੈ ਉੱਥੇ ਕੀ ਫਸੀ ਹੋਈ ਹੈ ਕੱਲ ਵਾਂਗ ਜਿੱਥੇ ਜਿੱਥੇ ਹੈ ਸੀ। ਸੋ ਡਾਕ ਰਾਹੀਂ ਆਈਆਂ ਵੋਟਾਂ 5 ਬੈਟਲ ਗਰਾਊਂਡ ਸਟੇਟਾਂ ਵਿੱਚ ਜਿਹੜੀਆਂ ਨੇ ਉਹ ਗਿਣੀਆਂ ਜਾ ਰਹੀਆਂ ਨੇ। ਉਹ ਟਰੰਪ ਦੀ ਜਿਹੜੀ ਟੀਮ ਵੱਲੋਂ ਕੁਝ ਸਟੇਟਾਂ ਦੇ ਵਿੱਚ ਕਾਨੂੰਨੀ ਚੈਲੰਜ ਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਨਵੰਬਰ 84 ਦਾ ਜਿਹੜਾ ਨਸਲਕੁਸ਼ੀ ਦਾ ਜਿਹੜਾ ਇਹ ਹਫਤਾ ਚੱਲ ਰਿਹਾ ਹੈ। ਸੋ 36ਵੀਂ ਦੁਖਤ ਜਿਹੜੀ ਹੈ ਉਹ ਵਰੇਗੰਢ ਜਿਹੜੀ ਹੈ ਮਨਾਈ ਜਾ ਰਹੀ ਹੈ। ਸੋ ਅੱਜ ਵਿਸ਼ੇਸ਼ ਤੌਰ ਤੇ ਕਨੈਕਟੀਕਟ ਦੀ ਜਿਹੜੀ ਸਟੇਟ ਦੀ ਜਿਹੜੀ ਰਾਜਧਾਨੀ ਹਾਰਟਫੋਰਡ ਦੇ ਕੈਪੀਟਲ ਦੇ ਬਾਹਰ ਨਵੰਬਰ 84 ਨਸਲਕੁਸ਼ੀ ਦੀ ਜਿਹੜੀ 36ਵੀਂ ਜਿਹੜੀ ਹੈ ਸਾਲਾਨਾ ਦੁਖਤ ਯਾਦ ਹੈ ਉਹ ਮਨਾਏਗੀ ਜਿਸ ਵਿੱਚ ਕਨੈਕਟੀਕਟ ਦੇ ਜਿਹੜੇ ਸੈਨੇਟਰ, ਮੇਅਰ ਅਤੇ ਹੋਰ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਹੜੇ ਸ਼ਾਮਲ ਹੋਏ ਸਨ ਔਰ ਉਹਨਾਂ ਵੱਲੋਂ ਪ੍ਰੋਕਲਾਮੇਸ਼ਨਸ ਵੀ ਦਿੱਤੀਆਂ ਗਈਆਂ। ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬੜਾ ਵਧੀਆ ਲਫ਼ਜ਼ ਇਸਤੇਮਾਲ ਕੀਤਾ ਕਿ ਗਰਾਰੀ ਉੱਥੇ ਹੀ ਫਸੀ ਹੋਈ ਹੈ। ਹੁਣ ਜ਼ਾਹਰ ਹੈ ਕਿ ਵੀ ਪੰਜਾਬੀ ਦੇ ਜਿਹੜੇ ਖੂਬਸੂਰਤ ਲਫ਼ਜ਼ ਨੇ ਉਹ ਆਪਣੇ ਆਪ 'ਚ ਹੀ ਬਿਆਨ ਕਰ ਦਿੰਦੇ ਨੇ ਕਿ ਜਦੋਂ ਗਰਾਰੀ ਫਸ ਜਾਂਦੀ ਹੈ ਜੋ ਮਰਜ਼ੀ ਕਰੋ ਉੱਥੇ ਕੀ ਘੁੰਮੀ ਜਾਂਦੀ ਹੈ। ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਇਹ ਕਿਹਾ ਸੀ ਕਿ ਵੀ ਜਿਵੇਂ ਗਧਾ ਲਫ਼ਜ਼ ਇਸਤੇਮਾਲ ਕੀਤਾ ਤੇ ਸਾਡੇ ਇੱਕ ਪਾਕਿਸਤਾਨੀ ਵਿਊਅਰ ਨੇ ਲਿਖਿਆ ਕਿ ਜੀ ਵੈਸੇ ਤਾਂ ਗਧਾ ਠੀਕ ਹੈ ਪਰ ਜੇ ਖੋਤਾ ਕਹਿੰਦੇ ਤੇ ਹੋਰ ਵੀ ਜ਼ਿਆਦਾ ਸਵਾਦ ਆਉਂਦਾ। ਸੋ ਜ਼ਾਹਰ ਹੈ ਵੀ ਗਰਾਰੀ ਫਸਣਾ ਹੀ ਠੀਕ ਇਹਨੂੰ ਬਿਆਨ ਕਰਦਾ ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀਆਂ ਇੰਸਟੀਟਿਊਸ਼ਨਸ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਜਿਹਦਾ ਕਨਸਟੀਟਿਊਸ਼ਨ ਸਭ ਤੋਂ ਪਹਿਲਾਂ ਲਿਖਿਆ ਹੋਇਆ ਜੇ ਤੁਸੀਂ ਹਾਲਾਂ ਅਸੀਂ ਮੈਗਨਾ ਕਾਰਟਾ ਦਾ ਜ਼ਿਕਰ ਕਰਦੇ ਹਾਂ ਯੂਕੇ ਦੇ ਹਵਾਲੇ ਨਾਲ ਗ੍ਰੇਟ ਬ੍ਰਿਟਨ ਦੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 1776 ਦੇ ਵਿੱਚ ਜਿਹੜਾ ਹੈ ਉਹ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ ਔਰ 1787 ਦੇ ਵਿੱਚ ਲਗਭਗ ਉਹੀ 13 ਕਾਲੋਨੀਜ਼ ਦੇ ਨੁਮਾਇੰਦੇ ਇਕੱਠੇ ਹੁੰਦੇ ਨੇ। ਇੱਕ ਕਨਸਟੀਟਿਊਸ਼ਨ ਦੀ ਜਿਹੜੀ ਹੈ ਡਰਾਫਟਿੰਗ ਹੁੰਦੀ ਹੈ। ਹਾਲਾਂ 3-4 ਸਟੇਟਸ ਉਹਦੇ 'ਚ ਜਿਹੜੀਆਂ ਨੇ ਉਹ ਰੁਕਾਵਟ ਬਣਦੀਆਂ ਉਹ ਇੱਕਦਮ ਰੈਟੀਫਾਈ ਨਹੀਂ ਕਰਦੀਆਂ ਕਿਉਂਕਿ ਕਨਸਟੀਟਿਊਸ਼ਨ ਡਿਸਕਸ ਹੁੰਦਾ ਹੈ ਔਰ ਫਿਰ ਉਹਦੀ ਰੈਟੀਫਿਕੇਸ਼ਨ ਹੁੰਦੀ ਹੈ। ਔਰ ਕਨੈਕਟੀਕਟ ਸਟੇਟ ਜਿਹਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਕਨੈਕਟੀਕਟ ਸਟੇਟ ਨੇ 36ਵੀਂ ਜਿਹੜੀ ਦੁਖਦ ਯਾਦ ਹੈ ਨਵੰਬਰ 84 ਨਸਲਕੁਸ਼ੀ ਦੀ ਅੱਜ ਹਾਰਟਫੋਰਡ ਉਹਨਾਂ ਦੀ ਕੈਪੀਟਲ ਦੇ ਬਾਹਰ ਉਹਨਾਂ ਦੇ ਨੁਮਾਇੰਦੇ ਵੀ ਸੀ ਇਲੈਕਟਿਡ ਔਰ ਸਿੱਖ ਕਮਿਊਨਿਟੀ ਦੇ ਮੈਂਬਰਸ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਮਨਾਈ ਗਈ। ਪਰ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਕਨੈਕਟੀਕਟ ਦਾ ਜ਼ਿਕਰ ਮੈਂ ਇਸ ਲਈ ਵੀ ਇੰਪੋਰਟੈਂਟ ਸਮਝਦਾ ਕਿ ਬੇਸ਼ੱਕ ਅੱਜ 50 ਸਟੇਟਾਂ ਨੇ ਅਮਰੀਕਾ ਦੀਆਂ ਔਰ ਦੁਨੀਆ ਦੀ ਇੱਕ ਓਨਲੀ ਸੁਪਰ ਪਾਵਰ ਹੈ, ਲੇਕਿਨ ਜਿਹੜੀਆਂ ਸਟੇਟਾਂ ਨੇ ਮੁੱਢਲੇ ਤੌਰ ਤੇ ਜਮਹੂਰੀਅਤ ਦੀ ਜਾਂ ਡੈਮੋਕ੍ਰੇਸੀ ਦੀ ਬੁਨਿਆਦ ਰੱਖੀ
ਕਨੈਟੀਕਟ ਉਹਨਾਂ ਮੁੱਢਲੀਆਂ 13 ਸਟੇਟਾਂ ਦੇ ਵਿੱਚ ਸੀ। ਔਰ ਉਦੋਂ ਵੀ ਜਦੋਂ ਪਹਿਲਾ ਕਨਸਟੀਟਿਊਸ਼ਨ ਬਣਿਆ 2-3 ਸਟੇਟਾਂ ਨੇ ਉਹਨੂੰ ਹੋਲਡ ਕਰ ਲਿਆ, ਜਿਨ੍ਹਾਂ 'ਚ ਈਵਨ ਰੋਡ ਆਈਲੈਂਡ ਵਰਗੀ ਛੋਟੀ ਜਿਹੀ ਸਟੇਟ ਸੀ, ਰੈਟੀਫਾਈ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਇਹਦੇ 'ਚ ਤੁਸੀਂ ਫਰੀडम ਆਫ ਐਕਸਪ੍ਰੈਸ਼ਨ, ਰਿਲੀਜੀਅਸ ਫਰੀडम, ਦੂਸਰੀਆਂ ਗੱਲਾਂ ਦੀ ਗਾਰੰਟੀ ਕਰੋ, ਉਦੋਂ ਤੱਕ ਅਸੀਂ ਇਹਨੂੰ ਨਹੀਂ ਮੰਨਾਂਗੇ। ਔਰ ਫਿਰ ਅਸੀਂ ਦੇਖਦੇ ਹਾਂ ਬੇਸ਼ੱਕ ਕਨਸਟੀਟਿਊਸ਼ਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ 11 ਸਾਲ ਬਾਅਦ ਆਉਂਦਾ, ਪਰ ਅਗਲੇ 2-3 ਸਾਲ ਫਿਰ ਲੱਗ ਜਾਂਦੇ ਨੇ ਉਹਨੂੰ ਦੁਬਾਰਾ, ਜਦੋਂ ਤੱਕ ਸਾਰੀਆਂ 13 ਜਿਹੜੀਆਂ ਕਾਲੋਨੀਜ਼ ਨੇ ਉਹ ਰੈਟੀਫਾਈ ਕਰਦੀਆਂ। ਔਰ ਉਹਦੇ 'ਚ ਫਿਰ ਕਨਸਟੀਟਿਊਸ਼ਨ ਦੇ ਨਾਲ ਐਡੀਸ਼ਨਲ ਜਿਹਨੂੰ ਅਸੀਂ ਅਮੈਂਡਮੈਂਟ ਕਹਿੰਦੇ ਹਾਂ, ਔਰ ਫਸਟ ਅਮੈਂਡਮੈਂਟ ਜਿਹੜੀ ਹੈ ਉਸ ਤੋਂ ਬਾਅਦ ਉਸ ਵੇਲੇ ਇਨਸਰਟ ਹੁੰਦੀ ਹੈ, ਜਿਹਦੇ 'ਚ ਕਿ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਰਿਲੀਜਨ, ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ, ਇਹ ਡਿਫਾਈਨ ਕੀਤਾ ਜਾਂਦਾ। ਸੋ ਮੈਂ ਸਮਝਦਾ ਵੀ ਬੇਸ਼ੱਕ ਜੋ ਕੁਛ ਅਮਰੀਕਨ ਪ੍ਰੈਜ਼ੀਡੈਂਸੀ ਇਸ ਵੇਲੇ ਚੋਣਾਂ ਨੂੰ ਲੈ ਕੇ, ਕਿਉਂਕਿ ਪਹਿਲੀ ਵਾਰ ਹੈ ਅਮਰੀਕਾ ਦੀ ਹਿਸਟਰੀ 'ਚ ਕਿ 10 ਕਰੋੜ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਬੈਲਟਸ ਜਿਹੜੀਆਂ ਨੇ ਬਾਈ ਮੇਲ ਆਈਆਂ ਨੇ, ਮੇਲ ਬੈਲਟਸ ਨੇ, ਔਰ ਉਹਨਾਂ ਨੂੰ ਲੈ ਕੇ ਜਿਹੜਾ ਜ਼ਾਹਰ ਹੈ ਕਿ ਜਦੋਂ ਤੁਸੀਂ ਉਹਨੂੰ ਮੇਲ ਨੂੰ ਖੋਲ੍ਹਣਾ ਵੀ ਹੈ, ਕਰਨਾ ਵੀ ਹੈ, ਟਾਈਮ ਲੱਗਦਾ ਹੈ। ਲੇਕਿਨ ਜਿਹੜਾ ਇਹ ਅਲਟੀਮੇਟਲੀ ਅਮਰੀਕਨ ਇੰਸਟੀਟਿਊਸ਼ਨਸ ਵਿਨ ਕਰਦੀਆਂ ਨੇ, ਜਿੱਤਦੀਆਂ ਨੇ, ਜਿਹੜੀ ਉਹਦੇ 'ਚ ਕਮੀ ਵੀ ਹੁੰਦੀ ਹੈ ਉਹਨੂੰ ਦੂਰ ਕਰਦੀਆਂ। ਬੇਸ਼ੱਕ ਲੀਗਲ ਚੈਲੰਜਸ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਟੀਮ ਵੱਲੋਂ ਮਿਸ਼ੀਗਨ ਹੋਏ, ਵਿਸਕੌਨਸਨ ਹੋਏ, ਪੈਨਸਿਲਵੇਨੀਆ ਹੋਏ, ਉਹਦੇ 'ਚ ਆਏ ਨੇ। ਔਰ ਜਿਹੜਾ ਹੁਣ ਵੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹੜਾ ਜੇ ਮੈਜਿਕ ਫਿਗਰ ਹੈ 270 ਦੀ, ਉਸ ਤੋਂ ਜਿਹੜੇ ਨੇ 6 ਵੋਟਾਂ ਦੇ ਨਾਲ ਪਿੱਛੇ ਨੇ ਬਾਈਡਨ, ਔਰ ਪ੍ਰੈਜ਼ੀਡੈਂਟ ਟਰੰਪ 214 ਉਹਨਾਂ ਦੇ ਕੋਲ ਨੇ ਇਲੈਕਟਰਲ ਵੋਟਸ। ਹਾਲਾਂਕਿ ਹੁਣ ਇਹਨਾਂ 4 ਹੀ ਸਟੇਟਾਂ 'ਚੋਂ, ਖਾਸ ਤੌਰ 'ਤੇ ਜਿਸ ਦੇ ਵਿੱਚ ਪੈਨਸਿਲਵੇਨੀਆ ਹੈ, ਜਾਰਜੀਆ ਹੈ, ਔਰ ਨੇਵਾਡਾ ਹੈ, ਔਰ ਅਰੀਜ਼ੋਨਾ ਹੈ, ਇਹ ਸਾਰੇ 'ਚ ਜੇ ਇੱਕ ਵੀ ਸਟੇਟ, ਕਿਉਂਕਿ ਜੇ ਈਵਨ ਨੇਵਾਡਾ ਜਿਸ ਦੀਆਂ ਸਿਰਫ ਜਿਹੜੀਆਂ ਨੇ 6 ਹੀ ਵੋਟਾਂ ਨੇ, ਜੇ ਇਹੀ ਮਿਲ ਜਾਂਦਾ ਹੈ ਤੇ ਬਾਈਡਨ ਜਿੱਤ ਜਾਂਦੇ ਨੇ। ਸੋ ਲੇਕਿਨ ਫਿਰ ਵੀ ਜਿਹੜਾ ਜਦੋਂ ਤੱਕ ਕੋਈ ਗੱਲ ਫਾਈਨਲੀ ਸਾਹਮਣੇ ਨਹੀਂ ਆਉਂਦੀ, ਨੈਕ ਐਂਡ ਨੈਕ ਫਾਈਟ ਚੱਲ ਰਹੀ ਹੈ। ਔਰ ਮੈਂ ਸਮਝਦਾ ਐਵੇਂ ਹੁਣ ਭਾਰਤ ਦੇ, ਮੈਂ ਦੇਖ ਰਿਹਾ ਸੀ ਉਹਨਾਂ ਦੇ ਸੋ ਕਾਲਡ ਐਕਸਪਰਟ ਔਰ ਦੂਜੇ ਉਹ ਰਿਡੀਕਿਊਲ ਕਰ ਰਹੇ ਸੀ ਕਿ ਜੀ ਦੇਖੋ ਅਜੇ ਤੱਕ ਨਤੀਜਾ ਨਹੀਂ ਆਇਆ ਔਰ ਅਮਰੀਕਾ ਇਹ ਹੋਏਗਾ, ਸੋਸਾਇਟੀ ਅਪਾਰਟ ਚਲੀ ਗਈ, ਨਾਰਮਲ ਨਹੀਂ ਹੋਏਗੀ ਫਾਈਟ। ਦੇਖੋ ਅਮਰੀਕਾ 'ਚ ਬਹੁਤ ਵਾਰ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਡਿਵਾਈਡ ਹੋਏ ਨੇ, ਔਰ ਲੇਕਿਨ ਅਮਰੀਕਾ ਇੱਕ ਮਹਾਨ ਮੁਲਕ ਹੈ ਔਰ ਇਹਨਾਂ ਦੇ ਵਿੱਚ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣ ਦੀ ਗੱਲ ਹੈ। ਔਰ ਇਸ ਨੂੰ ਇਹ ਬਹੁਤ ਜਲਦੀ ਓਵਰਕਮ ਹੋ ਜਾਏਗਾ ਸਾਰਾ ਪਾਰਟ, ਔਰ ਜਿਹੜਾ ਵੀ ਸਿਸਟਮ ਨਵਾਂ ਆਏਗਾ ਉਹ ਪਿਛਲੇ ਨਾਲੋਂ ਬਿਹਤਰ ਹੋਏਗਾ। ਸੋ ਅਸੀਂ ਇਸ ਦੇ ਨਾਲ ਹੀ ਜਿਹੜਾ ਇਹ ਸਾਡੀਆਂ ਸ਼ੁਭ ਕਾਮਨਾਵਾਂ ਵੀ ਨੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਵੀ ਇੰਸਟੀਟਿਊਸ਼ਨਸ ਓਵਰਨਾਈਟ ਨਹੀਂ ਖੜੀਆਂ ਹੁੰਦੀਆਂ। ਔਰ ਅਮਰੀਕਨ ਕਨਸਟੀਟਿਊਸ਼ਨ, ਅਮਰੀਕਨ ਕਨਵੈਨਸ਼ਨਸ ਔਰ ਅਮਰੀਕਨ ਫਰੀडम ਜਿਸ ਲੈਵਲ ਦੇ ਉੱਤੇ ਇਹਨਾਂ ਸਾਰਿਆਂ ਨੇ ਪਹੁੰਚਾਇਆ ਇਹ ਸਾਰੇ ਨੂੰ ਪਿਛਲੇ ਆਲਮੋਸਟ 2.5 ਸਦੀਆਂ 'ਚ, ਇਹ ਆਪਣੇ ਆਪ ਦੇ ਵਿੱਚ ਇੱਕ ਸਕਸੈਸ ਹੈ ਔਰ ਇਹ ਕੰਟਰੀ ਆਫ ਇਮੀਗ੍ਰੈਂਟਸ ਹੈ। ਔਰ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਵਰਗੀ ਅਖੌਤੀ ਜਮਹੂਰੀਅਤ, ਜਿੱਥੇ ਬਿਹਾਰ ਚੋਣਾਂ ਹੋ ਰਹੀਆਂ ਉੱਥੇ ਉਹ ਯੂਪੀ ਦਾ ਕਨਪਟਾ ਯੋਗੀ ਆਦਿੱਤਿਆਨਾਥ ਉਹ ਆ ਕੇ ਕਹਿ ਰਿਹਾ ਕਿ ਜੀ ਸਭ ਅਸੀਂ ਜਿਹੜੇ ਨੇ CA ਅਸੀਂ ਲਾਗੂ ਕਰਾਂਗੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਅਸੀਂ ਸਾਰਿਆਂ ਨੂੰ ਜਿਹੜੇ ਦੇਸ਼ ਧਰੋਹੀ ਨੇ ਬਾਹਰ ਕੱਢ ਦੇਵਾਂਗੇ, ਨਹੀਂ ਰਹਿਣ ਦੇ, ਫਿਰ ਵੀ ਜਮਹੂਰੀਅਤ ਕਹਿ ਰਹੇ ਨੇ। ਇੱਥੇ ਜਿਹੜਾ ਹੁਣ ਜਿੱਤ ਦੇ ਨੇੜੇ ਆ ਜੋ ਬਾਈਡਨ, ਉਹ ਕਹਿ ਰਿਹਾ ਕਿ ਭਾਈ ਜਿਹੜੇ 11 ਮਿਲੀਅਨ 1 ਕਰੋੜ 10 ਲੱਖ ਲੋਕ ਗੈਰ ਕਾਨੂੰਨੀ ਤੌਰ ਤੇ ਬਿਨਾਂ ਕਾਗਜ਼ਾਂ ਪੱਤਰਾਂ ਤੋਂ ਇਸ ਮੁਲਕ 'ਚ ਬੈਠੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਰੋਡ ਮੈਪ ਟੂ ਸਿਟੀਜ਼ਨਸ਼ਿਪ ਜਿਹੜਾ ਹੈ ਉਸ ਨੂੰ ਜਾਰੀ ਕਰਾਂਗੇ। ਇਹ ਫਰਕ ਹੈ ਕਿ ਇੱਕ ਪਾਸੇ ਆਪਣੇ ਆਪ ਨੂੰ ਜਮਹੂਰੀਅਤ ਕਹਿਣ ਵਾਲੇ ਔਰ ਇਹ ਕਲੇਮ ਕਰਨ ਵਾਲੇ ਜੀ ਅਸੀਂ ਵਿਸ਼ਵ ਗੁਰੂ ਹੈ ਜਾਂ ਅਸੀਂ ਫਲਾਣਾ, ਉਹਨਾਂ ਨੇ ਇਨਸਾਨ ਨੂੰ ਇਨਸਾਨ ਤੋਂ ਵੰਡਿਆ ਹੋਇਆ। ਔਰ ਮੈਂ ਅਕਸਰ ਜਦੋਂ ਅਮਰੀਕਨਾਂ ਨੂੰ ਤੁਸੀਂ ਸਹਿਜ ਗੱਲ ਸਮਝਾਣੀ ਹੋਏ ਤਾਂ ਮੇਰਾ ਇਹ ਹੁੰਦਾ ਕਿ ਵੀ ਸਾਡੀ ਡੈਮੋਕ੍ਰੇਸੀ ਹੈ ਅਮਰੀਕਾ 'ਚ, ਜਿਹਦਾ ਓਪਨਿੰਗ ਕਲੌਜ਼ ਹੈ ਕਿ ਆਲ ਮੈਨ ਆਰ ਬੋਰਨ ਇਕੁਅਲ, ਕਿ ਸਾਰੇ ਜਿਹੜੇ ਰੱਬ ਨੇ ਬਰਾਬਰ ਪੈਦਾ ਕੀਤੇ ਨੇ, ਐਂਡ ਇਨ ਗੋਡ ਵੀ ਟਰਸਟ। ਤੇ ਜੇ ਰੱਬ ਨੇ ਬਰਾਬਰ ਪੈਦਾ ਕੀਤੇ ਨੇ ਤਾਂ ਸਾਡਾ ਰੱਬ ਤੇ ਫੇਥ ਹੈ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਕਾਸਟ, ਕਲਰ, ਕ੍ਰੀਡ, ਜੈਂਡਰ ਦੇ ਬੇਸਡ। ਪਰ ਮੈਂ ਕਿਹਾ ਜੀ ਜਿਹਨੂੰ ਤੁਸੀਂ ਡੈਮੋਕ੍ਰੇਸੀ ਕਈ ਵਾਰੀ ਕਹਿੰਦੇ ਹੋ ਕਿਉਂਕਿ ਉਹਨਾਂ ਨੇ ਇੰਨਾ ਕੁ ਪ੍ਰਚਾਰਿਆ ਹੋਇਆ,
ਉਹਨਾਂ ਦਾ ਬੇਸ ਹੀ ਇਹ ਹੈ ਕਿ ਆਲ ਮੈਨ ਆਰ ਬੋਰਨ ਅਨਈਕੁਅਲ, ਜੀ ਕਿਉਂਕਿ ਕਾਸਟ ਸਿਸਟਮ 'ਚ ਯਕੀਨ ਰੱਖਣ ਵਾਲੇ ਜਿਨ੍ਹਾਂ ਦੇ ਧਰਮ ਦੀ ਰੀੜ੍ਹ ਦੀ ਹੱਡੀ ਕਾਸਟ ਸਿਸਟਮ ਹੈ, ਤੁਸੀਂ ਕਾਸਟ ਸਿਸਟਮ ਕੱਢ ਦਿਓ ਤਾਂ ਇਹ ਸਾਰਾ ਕੁਝ ਹੀ ਡਿੱਗ ਪੈਂਦਾ ਹੈ। ਇਸ ਲਈ ਗਾਂਧੀ ਵਰਗਾ ਜਿਹੜਾ ਆਪਣੇ ਆਪ ਨੂੰ ਬੜਾ ਹਿਊਮੈਨੀਟੇਰੀਅਨ ਔਰ ਜਿਸ ਕਿਸਮ ਦਾ ਉਹਦਾ ਇਮੇਜ ਉਹਨੂੰ ਇੱਥੇ ਵੇਚਿਆ ਜਾਂਦਾ ਹੈ ਵੈਸਟ ਦੇ ਵਿੱਚ ਲਿਆ ਕੇ, ਉਹਨੇ ਕਿਤੇ ਵੀ ਕਾਸਟ ਸਿਸਟਮ ਨੂੰ ਕੰਡੈਮ ਨਹੀਂ ਕੀਤਾ। ਸੋ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਅਮਰੀਕਾ ਦੀ ਸਟਰੈਂਥ ਹੈ ਕਿ ਇੱਥੇ ਲੋਕ ਡਿਸਕਸ ਕਰਦੇ ਨੇ, ਡਿਬੇਟ ਕਰਦੇ ਨੇ, ਟੈਂਪਰਸ ਹਾਈ ਵੀ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਅਸੀਂ ਜੇ ਦੇਖੀਏ ਕਿ ਅਮਰੀਕਾ ਨੇ ਬੜੇ ਵਰਸਟ ਟਾਈਮਸ ਨੂੰ ਵੀ ਓਵਰਕਮ ਕੀਤਾ ਔਰ ਮਾਰਚ ਫਾਰਵਰਡ ਹੈ, ਔਰ ਇਸ ਮੁੱਦੇ ਦੇ ਉੱਤੇ ਵੀ ਅਲਟੀਮੇਟਲੀ ਅਮਰੀਕਾ ਸਟਰੋਂਗਲੀ ਇਹ ਸਾਰੇ ਚੋਂ ਨਿਕਲੇਗਾ। ਇੰਸਟੀਟਿਊਸ਼ਨਸ ਅਮਰੀਕਾ ਦੀਆਂ ਪ੍ਰੀਵੇਲ ਕਰਨਗੀਆਂ, ਨੋ ਮੈਟਰ ਕੌਣ ਕੀ ਕਹਿੰਦੇ। ਹੁਣ ਅਸੀਂ ਗੱਲ ਕਨੈਟੀਕਟ ਸਟੇਟ ਦੀ ਕਰੀਏ, ਬਿਲਕੁਲ, ਔਰ ਮੈਂ ਸਮਝਦਾ ਵੀ ਕਈ ਵਾਰ ਕੁਝ ਥਾਵਾਂ ਜਾਂ ਸਟੇਟਸ ਦੀ ਪਛਾਣ ਜਦੋਂ ਅਸੀਂ ਆਪਣੇ ਸਿੱਖ ਕੈਲੰਡਰ ਨਾਲ ਦੇਖਦੇ ਹਾਂ ਤਾਂ ਪਰਸਨੈਲਿਟੀਜ਼ ਦੇ ਨਾਲ ਹੀ ਹੁੰਦੀ ਹੈ। ਇੱਕ ਜ਼ਮਾਨਾ ਸੀ, ਹੁਣ ਤਾਂ ਉਹ ਚਲੇ ਗਏ ਪੰਜਾਬ, ਮਿਸਿਸਿਪੀ ਤੋਂ ਡਾਕਟਰ ਬਲਵੰਤ ਸਿੰਘ ਦਾ ਜ਼ਿਕਰ ਹੁੰਦਾ ਸੀ ਕਿਉਂਕਿ ਉਹਨਾਂ ਨੇ, ਉਹ ਟੀਚਰ ਸਨ ਵੈਸੇ, ਪਰ ਉਹਨਾਂ ਨੇ ਐਜ਼ ਏ ਡੈਮੋਕ੍ਰੈਟ ਇਲੈਕਸ਼ਨ ਵੀ ਲੜੀ ਔਰ ਕੱਲਾ ਪਰਿਵਾਰ ਸੀ ਮਿਸਿਸਿਪੀ 'ਚ। ਤੇ ਜਦੋਂ ਡਾਕਟਰ ਬਲਵੰਤ ਸਿੰਘ ਆ ਕੇ ਕਿਤੇ ਖਲੋਂਦੇ ਸੀ, ਕੋਈ ਇੱਥੇ ਪੈਰੇਡਸ ਨੇ ਜਾਂ ਦੂਜਾ, ਲੱਗਦਾ ਸੀ ਵੀ ਮਿਸਿਸਿਪੀ ਆ ਗਈ, ਕਿਉਂਕਿ ਉਹੀ ਕੋਈ ਇੱਕ ਫੈਮਿਲੀ ਸੀ ਉਹ ਜਿਹਨਾਂ ਨਾਲ ਪਛਾਣ ਬਣੀ ਹੋਈ ਸੀ। ਔਰ ਮੈਂ ਸਮਝਦਾ ਇਸੇ ਤਰ੍ਹਾਂ ਸਟੇਟ ਆਫ ਕਨੈਟੀਕਟ, ਸਵਰਨਜੀਤ ਸਿੰਘ ਖਾਲਸਾ, ਉਹ ਜਿੱਥੇ ਉਹਨਾਂ ਨੇ ਇਹੀ ਨਹੀਂ ਕਿ ਉਹ ਇੱਕ ਸਫਲ ਕਾਰੋਬਾਰੀ ਨੇ, ਕਮਿਊਨਿਟੀ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਸੇਵਾ ਪ੍ਰਭਾਵ ਹੈ। ਉਹਨਾਂ ਨੇ ਜਿਸ ਤਰੀਕੇ ਨਾਲ ਆਊਟਰੀਚ ਕੀਤਾ ਹੈ, ਜਿਵੇਂ ਉਹਨਾਂ ਨੇ ਲੋਕਲ ਪੋਲਿਟਿਕਸ ਨੂੰ ਵੀ ਜੁਆਇਨ ਕੀਤਾ, ਹੁਣ ਉਹ ਸਕੂਲ ਬੋਰਡ ਦੇ ਇਲੈਕਟਿਡ ਮੈਂਬਰ ਨੇ, ਲੇਕਿਨ ਇਸ ਤੋਂ ਵੀ ਵੱਧ ਕੇ ਜਿਵੇਂ ਉਹਨਾਂ ਨੇ ਜੂਨ 84, ਨਵੰਬਰ 84, ਇਸ ਸਾਰੇ ਹਵਾਲੇ ਨਾਲ ਜਿਹੜਾ ਉੱਥੇ ਲੌਬੀ ਕੀਤੀ ਔਰ ਨਤੀਜੇ ਦੇ ਤੌਰ ਤੇ ਕਨੈਟੀਕਟ ਉਹਨਾਂ 2-3 ਸਟੇਟਾਂ 'ਚੋਂ ਹੈ ਅਮਰੀਕਾ ਦੀਆਂ ਜਿਨ੍ਹਾਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਡੇ ਦੇ ਤੌਰ ਤੇ ਜਿਹੜਾ ਰੈਕਗਨਾਈਜ਼ ਕੀਤਾ। ਇਸੇ ਤਰ੍ਹਾਂ ਖਾਲਸਾ ਸਾਜਨਾ ਦਿਵਸ ਨੂੰ ਵੀ ਉਹਨਾਂ ਦੀ ਸਟੇਟ ਦੇ ਵਿੱਚ ਜਿਹੜਾ 14 ਅਪ੍ਰੈਲ ਦਾ ਦਿਨ ਉਹ ਸਿੱਖ ਹੈਪੀ ਨਿਊ ਈਅਰ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ। ਔਰ ਇਹੀ ਨਹੀਂ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਨਵੰਬਰ ਦੇ ਪਹਿਲੇ ਹਫਤੇ 'ਚ ਉਹ ਜਿਹੜੀ ਹਾਰਟਫੋਰਡ ਕੈਪੀਟਲ ਹੈ ਕਨੈਟੀਕਟ ਦੀ, ਉਸ ਦੇ ਵਿੱਚ ਉਹ ਇੱਕ ਜਿਹੜਾ ਰਿਮੈਂਬਰੈਂਸ ਡੇ ਦੇ ਤੌਰ ਤੇ ਉਸ ਨਸਲਕੁਸ਼ੀ ਨੂੰ ਫੰਕਸ਼ਨ ਕਰਦੇ ਨੇ, ਜਿਹਦੇ ਵਿੱਚ ਸਟੇਟ ਸੈਨੇਟਰ ਵੀ, ਸ਼ਹਿਰਾਂ ਦੇ ਮੇਅਰ ਵੀ ਔਰ ਕਮਿਊਨਿਟੀ ਰਿਪਰੈਜ਼ੈਂਟੇਟਿਵ ਵੀ ਪਾਰਟਿਸਿਪੇਟ ਕਰਦੇ ਨੇ। ਇਸ ਵਾਰ ਕਿਉਂਕਿ ਕੋਵਿਡ-19 ਕਰਕੇ ਅੰਦਰ ਸਾਰੀਆਂ ਬਿਲਡਿੰਗਸ ਬੰਦ ਨੇ, ਅਸੈਂਬਲੀ ਤਾਂ ਚੱਲ ਨਹੀਂ ਰਹੀ, ਲੇਕਿਨ ਫਿਰ ਵੀ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਬਾਹਰ ਜਿਹੜਾ ਇੱਕ ਬੜੇ ਗ੍ਰੇਸਫੁਲ ਤਰੀਕੇ ਦੇ ਨਾਲ ਇਹ ਫੰਕਸ਼ਨ ਅੱਜ ਕੀਤਾ ਗਿਆ। 11 ਵਜੇ ਤੋਂ ਆਲਮੋਸਟ 1 ਵਜੇ ਤੱਕ ਚੱਲਿਆ। ਹਾਲਾਂ ਮੈਂ ਵੀ ਪਾਰਟਿਸਿਪੇਟ ਕਰਨਾ ਸੀ ਪਰ ਸਿਹਤ ਦੇ ਕਾਰਨਾਂ ਕਰਕੇ ਮੈਂ ਜਾ ਨਹੀਂ ਸਕਿਆ ਹਾਂ, ਲੇਕਿਨ ਸਾਡੀ TV 84 ਦੀ ਟੀਮ ਅਮਰਵੀਰ ਸਿੰਘ ਆਲ ਦਾ ਵੇ ਗਏ ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਇਸ ਨੂੰ ਉੱਥੋਂ ਲਾਈਵ ਕਵਰ ਕੀਤਾ ਔਰ ਹਜ਼ਾਰਾਂ ਸਾਡੇ ਵਿਊਅਰਸ ਨੇ YouTube ਤੇ, Facebook ਤੇ ਔਰ ਸਪੈਕਟਰਮ ਕੇਬਲ ਔਰ ਬਾਕੀ ਸਾਰੇ ਜਿਹੜੇ ਗੈਜਟਸ ਨੇ ਉਹਨਾਂ ਦੇ ਉੱਤੇ ਦੇਖਿਆ। ਔਰ ਮੈਂ ਫਖਰ ਮਹਿਸੂਸ ਕਰਦਾ ਹਾਂ ਕਿ ਸਵਰਨਜੀਤ ਸਿੰਘ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਲੌਬੀ ਕੀਤੀ ਹੈ, ਇਹ ਸਾਡੇ ਲਈ ਬਹੁਤ ਸਾਰੀਆਂ ਹੋਰ ਥਾਵਾਂ ਦੇ ਉੱਤੇ ਵੀ ਰੋਲ ਮਾਡਲ ਵੀ ਨੇ। ਔਰ ਅੱਜ ਦਾ ਫੰਕਸ਼ਨ ਵਰਲਡ ਸਿੱਖ ਪਾਰਲੀਮੈਂਟ, ਮੈਂ ਇਹ ਵੀ ਦੱਸਦੇ ਹਾਂ ਕਿ ਇਹ ਜਿਹੜਾ 2015 ਦਾ ਸਰਬੱਤ ਖਾਲਸਾ ਚੱਬੇ 'ਚ ਹੁੰਦਾ ਹੈ, ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਉਹਦੇ 'ਚ ਸ਼ਮੂਲੀਅਤ ਕਰਦੀਆਂ ਨੇ ਔਰ ਉਹਦੇ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਜਾਂਦੇ ਨੇ ਔਰ ਉਸੇ ਹੀ ਸਰਬੱਤ ਖਾਲਸਾ ਦਾ ਇੱਕ ਰੈਜ਼ੋਲੂਸ਼ਨ ਦੁਨੀਆ 'ਚ ਸਿੱਖਾਂ ਦੀ ਨੁਮਾਇੰਦਗੀ ਵਾਲੀ ਜਮਾਤ ਵਰਲਡ ਸਿੱਖ ਪਾਰਲੀਮੈਂਟ ਸਥਾਪਿਤ ਕਰਨ ਦਾ ਸੀ। ਔਰ ਉਹਨਾਂ ਦੀ ਬੇਸ਼ੱਕ ਉਹ ਤਿਹਾੜ ਜੇਲ੍ਹ 'ਚ ਨੇ, ਪ੍ਰਿਜ਼ਨਰ ਆਫ ਕੌਂਸ਼ੀਅੰਸ ਨੇ, ਝੂਠੇ ਕੇਸਾਂ 'ਚ ਫਸਾਇਆ ਹੋਇਆ, ਲੇਕਿਨ ਉਹਨਾਂ ਦੀ ਅਗਵਾਈ ਦੇ ਥੱਲੇ ਦੁਨੀਆ 'ਚ ਇਸ ਪਾਸੇ ਵੱਲ ਕਾਫੀ ਕੰਮ ਹੋਇਆ। ਔਰ ਭਾਈ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਨ ਚੈਪਟਰ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਕਾਫੀ ਐਫਰਟ ਕਰਕੇ ਇਹਨੂੰ ਫਰਮ ਫੁਟਿੰਗ ਤੇ ਕੀਤਾ ਔਰ ਸਵਰਨਜੀਤ ਸਿੰਘ ਖਾਲਸਾ ਵੀ ਉਸ ਦਾ ਅਹਿਮ ਜਿਹੜਾ ਹਿੱਸਾ ਨੇ। ਔਰ ਅੱਜ ਦਾ ਫੰਕਸ਼ਨ ਜਿਹੜਾ ਕਿ 36th ਐਨੀਵਰਸਰੀ ਸਿੱਖ ਜੈਨੋਸਾਈਡ ਨਵੰਬਰ 84 ਦੀ ਸੀ, ਇਹ ਵਰਲਡ ਸਿੱਖ ਪਾਰਲੀਮੈਂਟ ਦੀ ਛਤਰ ਛਾਇਆ ਥੱਲੇ
ਇਸ ਨੂੰ ਜਿਹੜਾ ਇਸ ਦਿਨ ਨੂੰ ਯਾਦ ਕੀਤਾ ਗਿਆ। ਜਥੇਦਾਰ ਹਵਾਰਾ ਦਾ ਮੈਸੇਜ ਵੀ ਮੌਕੇ ਤੇ ਪੜ੍ਹਿਆ ਗਿਆ। ਔਰ ਇਸ ਸਾਰੇ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਨੁਮਾਇੰਦਗੀ ਦੀ ਗੱਲ ਕਰਦੇ, ਔਰ ਮੈਂ ਜਦੋਂ ਪਿਛਲੇ ਸਾਲ ਦੇ ਸਮਾਗਮ ਦੇ ਵਿੱਚ ਗਿਆ ਔਰ ਉਹਨਾਂ ਦੀ ਸੈਨੇਟਰ ਕੈਥੀ ਉਹਨੇ ਜਦੋਂ ਐਡਰੈਸ ਕੀਤਾ ਤਾਂ ਮੈਂ ਇਹ ਦੇਖ ਸਕਦਾ ਸੀ ਕਿ ਇੱਕ ਸਿੰਪੈਥੀ ਹੁੰਦੀ ਹੈ, ਇੱਕ ਐਂਪੈਥੀ ਹੁੰਦੀ ਹੈ। ਸਿੰਪੈਥੀ ਹੈ ਕਿ ਤੁਸੀਂ ਹਮਦਰਦੀ ਰੱਖਦੇ ਹੋ, ਐਂਪੈਥੀ ਹੈ ਕਿ ਜਿਵੇਂ ਉਸ ਪੀੜ ਨੂੰ ਜਿਹੜੀ ਨਸਲਕੁਸ਼ੀ ਦੀ ਹੈ ਤੁਸੀਂ ਆਪਣੇ ਹਰ ਰਗੋ ਰੇਸ਼ੇ ਤੇ ਆਪਣੇ ਰੋਮ ਰੋਮ ਤੇ ਵੀ ਹੰਡਾ ਰਹੇ ਹੁੰਦੇ ਹੋ। ਔਰ ਅੱਜ ਵੀ ਜਦੋਂ, ਕਿਉਂਕਿ ਮੈਂ ਉਸ ਨੂੰ ਬਾਅਦ ਦੇ ਵਿੱਚ ਦੇਖਿਆ ਪ੍ਰੋਗਰਾਮ ਨੂੰ, ਜਦੋਂ ਕੈਥੀ ਐਡਰੈਸ ਕਰ ਰਹੀ ਸੀ ਔਰ ਉਹਨੇ ਜਿਹੜਾ ਇੱਕ ਮੈਟਾਫਰ ਯੂਜ਼ ਕੀਤਾ, ਉਹਨੇ ਕਿਹਾ ਕਿ ਵੀ ਜਿਵੇਂ ਇਹ ਬੇਸ਼ੱਕ ਕੋਈ ਮਾਰ ਕੇ ਸਮਝੇ ਕਿ ਉਹਨੇ ਖੂਨ ਜਿਹੜਾ ਉਹ ਖਤਮ ਕਰ ਦਿੱਤਾ ਹੈ, ਮਿਟਾ ਦਿੱਤਾ ਹੈ, ਪਰ ਉਹਦਾ ਸਟੇਨ ਹਮੇਸ਼ਾ ਰਹਿੰਦਾ, ਦਾਗ ਰਹਿੰਦਾ। ਔਰ ਜਦੋਂ ਤੱਕ ਤੁਸੀਂ ਉਹਨੂੰ ਯਾਦ ਨਹੀਂ ਰੱਖੋਗੇ, ਯਾਦ ਨਹੀਂ ਕਰੋਗੇ, ਤੁਸੀਂ ਇਸ ਗੱਲ ਨੂੰ ਯਕੀਨੀ ਨਹੀਂ ਬਣਾਓਗੇ ਕਿ ਇਹਦੀ ਅਕਾਊਂਟੇਬਿਲਟੀ ਹੋਏ, ਇਹਦਾ ਹਿਸਾਬ ਲਿਆ ਜਾਏ, ਬਾਕੀ ਜੈਨੋਸਾਈਡ ਰੁਕ ਨਹੀਂ ਸਕੇਗਾ। ਔਰ ਜ਼ਾਹਰ ਹੈ ਕਿ ਜਦੋਂ ਉਹਨਾਂ ਨੇ ਪਹਿਲਾਂ ਵੀ ਸੈਨੇਟ 'ਚ ਨੂੰ ਮੂਵ ਕੀਤਾ ਸੀ, ਇੱਥੋਂ ਦੇ ਨਿਊਯਾਰਕ ਦੇ ਇੰਡੀਅਨ ਕੌਂਸੂਲੇਟ ਨੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ। ਔਰ ਦੂਸਰੀ ਮੈਂ ਕਿਹਾ ਵੀ ਇਹ ਹੈ ਸੈਲੂਟ, ਕਿੱਥੇ ਸਾਡੇ ਉਹ ਰੈਂਟਾ ਸਿੱਖ ਉੱਥੇ ਖੜੇ ਨੇ, ਬਾਦਲਾਂ ਦਾ ਟੱਬਰ, ਉਹ ਮਨਜਿੰਦਰ ਸਰਸਾ, ਉਹ ਸਾਰੇ ਡਰਾਮੇਬਾਜ਼ ਕਿਸਮ ਦੇ ਲੋਕ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ ਦੂਸਰੇ ਸੈਗਮੈਂਟ ਕਿ ਕਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜੀ ਗਿਫਟ ਹੈ ਪਾਕਿਸਤਾਨ ਦੀ ਹਕੂਮਤ ਵੱਲੋਂ, ਆਵਾਮ ਵੱਲੋਂ, ਉਸ ਨੂੰ ਵੀ ਕਿਵੇਂ ਨੈਗੇਟ ਕਰਨ ਦੇ ਲਈ ਉਹ ਹਿੰਦੂ ਤਵੀਆਂ ਦੇ ਪ੍ਰੋਪੇਗੈਂਡੇ ਨੂੰ ਵੇਚ ਰਹੇ ਨੇ। ਪਰ ਮੈਂ ਕਿਹਾ ਵੀ ਇਹ ਹੈ, ਜੇ ਅਮਰੀਕਾ ਇੱਕ ਵੱਡੀ ਤਾਕਤ ਬਣ ਕੇ ਉੱਭਰਿਆ ਤੇ ਇਹੋ ਜਿਹੇ ਲੋਕ ਨੇ ਜਿਹੜੇ ਲਿਬਰਟੀ ਲਵਿੰਗ ਨੇ, ਜਸਟਿਸ ਲਵਿੰਗ ਨੇ, ਜਿਹੜੇ ਐਂਪੈਥੀ ਰੱਖਦੇ ਨੇ, ਜਿਹੜੇ ਦੇਖਦੇ ਨੇ ਕਿ ਭਾਈ ਕਿੱਥੇ ਕੀ ਧੱਕਾ ਹੋ ਰਿਹਾ। ਔਰ ਇਹ ਰਿਮਾਰਕੇਬਲ ਸੀ ਵੀ ਅੱਜ ਵੀ ਉਹਨੇ ਕਿਹਾ ਵੀ ਮੈਂ ਇਸ ਦੀ ਝੰਡਾ ਬਰਦਾਰ ਹਾਂ, ਇਸ ਗੱਲ ਨੂੰ ਯਕੀਨੀ ਬਣਾਵਾਂਗੀ ਕਿ ਇਹ ਜਿਹੜੀ ਹੈ ਗੱਲ ਇਹ ਜਾਰੀ ਰਹੇ ਔਰ ਅਕਾਊਂਟੇਬਿਲਿਟੀ ਮੰਗੀ ਜਾਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਤੁਸੀਂ ਕਹੋ ਜੀ ਮਾਫੀ ਮੰਗ ਲਈ ਜੀ, ਮਾਫੀ ਮੰਗ ਲਈ, ਮਨਮੋਹਨ ਸਿੰਘ ਨੇ ਮੰਗ ਲਈ ਜੀ, ਪਾਰਲੀਮੈਂਟ 'ਚ ਮੰਗ ਲਈ। ਫॉरगिवनेस ਜਿਵੇਂ ਮਾਰਟਨ ਲੂਥਰ ਨੇ ਕਿਹਾ ਕਿ ਵੀ ਜਿਹੜੀ ਹੈ ਲਿਬਰਟੀ ਵਿਦਆਊਟ ਜਸਟਿਸ ਹੈਜ਼ ਨੋ ਮੀਨਿੰਗ। ਤੁਸੀਂ ਕਹੋ ਜੀ ਆਜ਼ਾਦੀ ਹੈ, ਆਜ਼ਾਦੀ ਕਾਹਦੀ ਹੈ? ਪਹਿਲਾਂ ਜਸਟਿਸ ਹੈ, ਉਹ ਜਸਟਿਸ ਅਕਾਊਂਟੇਬਿਲਿਟੀ ਹੈ। ਸੋ ਜਦੋਂ ਤੱਕ ਤੁਸੀਂ ਅਕਾਊਂਟੇਬਿਲਿਟੀ ਨਹੀਂ ਕਰਦੇ, ਔਰ ਜੇ ਨਵੰਬਰ 84 ਦੀ ਅਕਾਊਂਟੇਬਿਲਿਟੀ ਹੁੰਦੀ ਤਾਂ ਫਿਰ 1992 ਦੇ ਵਿੱਚ ਮੁੰਬਈ ਦੇ ਵਿੱਚ ਹਜ਼ਾਰਾਂ ਮੁਸਲਮਾਨ ਨਾ ਮਾਰੇ ਜਾਂਦੇ ਬਾਬਰੀ ਮਸਜਿਦ ਢਾਣ ਤੋਂ ਬਾਅਦ। ਫਿਰ ਇਹ ਕਾਤਲਾਂ ਦੀ ਜੋੜੀ ਮੋਦੀ ਔਰ ਅਮਿਤ ਸ਼ਾਹ ਦੀ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਨਾ ਡੋਲਦੇ ਗੁਜਰਾਤ ਦੇ ਵਿੱਚ, ਔਰ ਉੱਥੋਂ ਚੀਫ ਮਿਨਿਸਟਰ, ਹੋਮ ਮਿਨਿਸਟਰ ਚੋਂ ਉੱਠ ਕੇ ਦਿੱਲੀ ਦੇ ਵਿੱਚ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਨਾ ਬਣਦੇ। ਫਿਰ 2008 ਦੇ ਵਿੱਚ ਕੰਧਮਾਲ ਜ਼ਿਲ੍ਹੇ ਚ ਉੜੀਸਾ ਚ ਸੈਂਕੜਿਆਂ ਈਸਾਈ ਮੌਤ ਦੇ ਘਾਟ ਨਾ ਉਤਾਰੇ ਜਾਂਦੇ, ਜਾਂ ਉਹਨਾਂ ਦੇ ਚਰਚ ਨਾ ਢਾਏ ਜਾਂਦੇ, ਜਾਂ ਨੰਸ ਨਾਲ ਗੈਂਗ ਰੇਪ ਨਾ ਹੁੰਦੇ। ਔਰ ਇਹ ਲਗਾਤਾਰਤਾ ਨਾਲ ਜਾਰੀ ਹੈ ਕਿਉਂਕਿ ਇਸ ਸੋ ਕਾਲਡ ਆਜ਼ਾਦ ਭਾਰਤ ਦੇ ਵਿੱਚ ਸਟੇਟ ਨੇ ਖੁੱਲ੍ਹੇਆਮ ਟੈਂਕਾਂ ਤੋਪਾਂ ਨਾਲ ਜੂਨ 84 ਚ ਸਾਡੀ ਹਾਈਐਸਟ ਟੈਂਪੋਰਲ ਸੀਟ ਅਕਾਲ ਤਖਤ ਨੂੰ ਢਾਇਆ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਉਹਨਾਂ ਦੇ ਗੁਰਦੁਆਰਿਆਂ 'ਚ ਉਹਨਾਂ ਦਾ ਮਰਡਰ ਕੀਤਾ, ਉਹਨਾਂ ਦੀ ਨਸਲਕੁਸ਼ੀ ਕੀਤੀ। ਔਰ ਨਵੰਬਰ 84 ਤਾਂ ਭਾਰਤ ਭਰ ਦੇ ਵਿੱਚ 20,000 ਤੋਂ ਜ਼ਿਆਦਾ ਸਿੱਖ ਔਰ 19 ਤੋਂ ਜ਼ਿਆਦਾ ਸਟੇਟਾਂ ਦੇ ਵਿੱਚ ਜਿਵੇਂ ਇਸ ਦਰਿੰਦਗੀ ਦਾ ਖੁੱਲਾ ਨੰਗਾ ਨਾਚ ਹੋਇਆ। ਔਰ ਮੈਂ ਸਮਝਦਾ ਹਾਂ ਵੀ ਇਹ ਰਿਮਾਰਕੇਬਲ ਹੈ ਸਟੇਟ ਆਫ ਕਨੈਟੀਕਟ ਲਈ ਕਿ ਉਹਨਾਂ ਨੇ ਇਸ ਦਿਨ ਨੂੰ ਉਸੇ ਸਪਿਰਿਟ ਦੇ ਵਿੱਚ ਯਾਦ ਕੀਤਾ। ਹਾਲਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਜਿਹੜੇ ਨੇ ਉਹ ਪਹੁੰਚੇ ਔਰ ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਔਰ ਇਸ ਸਾਰੇ 'ਚ ਈਵਨ ਕੁਝ ਚੀਜ਼ਾਂ ਸਿੰਬੋਲਿਜ਼ਮ ਬੜਾ ਇੰਪੋਰਟੈਂਟ ਹੁੰਦਾ ਹੈ। ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਸੁਰਨਜੀਤ ਸਿੰਘ ਹੋਰਾਂ ਨੇ ਕਿ ਜਿਹੜੇ ਆਏ ਹੋਏ ਗੈਸਟ ਨੇ ਉਹਨਾਂ ਨੂੰ ਜਿਵੇਂ ਅਸੀਂ ਮੋਮੈਂਟੋ ਦਿੰਦੇ ਹਾਂ ਜਾਂ ਕੋਈ ਗਿਫਟ ਦਿੰਦੇ ਹਾਂ, ਸੋ ਉਹਨਾਂ ਨੇ ਜਿਹੜੇ ਉਹਨਾਂ ਨੂੰ ਸਿੰਬਲ ਦਿੱਤੇ ਮੋਮੈਂਟੋ ਟਾਈਪ ਜੀ ਆਇਆਂ ਨੂੰ, ਔਰ ਗਵਰਨਰ ਕਨੈਟੀਕਟ ਦੇ ਲਈ ਕਿਰਪਾਨ ਸ੍ਰੀ ਸਾਹਿਬ। ਔਰ ਜ਼ਾਹਿਰ ਹੈ ਕਿ ਇਹ ਰਿਮਾਈਂਡਰ ਵੀ ਹੁੰਦਾ ਹੈ ਕਿ ਭਾਈ ਇਹ ਜਸਟਿਸ ਲਈ ਹੈ। ਕਿਰਪਾਨ ਸਾਡੀ ਕਿਰਪਾ ਆਨ, ਜਿੱਥੇ ਆਨ ਅਣਖ ਹਿਊਮਨ ਰਾਈਟਸ ਡਿਗਨਿਟੀ ਹੈ ਉੱਥੇ ਇਹ ਜਸਟਿਸ ਦੀ ਗੱਲ ਹੈ। ਔਰ ਖਾਸ ਤੌਰ ਤੇ ਉਹਨਾਂ ਨੇ ਸਿਟੀ ਨਾਰਵਿਚ ਦੇ ਮੇਅਰ ਨੂੰ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਪੋਰਟਰੇਟ ਦਿੱਤਾ ਔਰ ਉਹਦੇ 'ਚੋਂ ਉਹਨਾਂ ਨੂੰ ਐਕਸਪਲੇਨ ਕਰ ਰਿਹਾ ਹੈ ਕਿ ਭਾਈ ਦੇਖੋ ਜਸਟਿਸ ਸਭ ਤੋਂ ਵੱਡੀ ਗੱਲ ਹੈ। ਔਰ ਉਹਨੇ ਵੀ ਕਿਹਾ ਕਿ ਵੀ ਮੈਂ ਆਪਣੇ ਆਫਿਸ ਦੇ ਵਿੱਚ ਇਸ ਪੋਰਟਰੇਟ ਨੂੰ ਲਾਵਾਂਗਾ।
ਔਰ ਇਹ ਸਾਰੇ ਚ ਮੈਂ ਜਿਹੜੀਆਂ ਖਾਸ ਤੌਰ ਤੇ ਪ੍ਰੋਕਲੇਮੇਸ਼ਨਸ ਨੇ, ਹਾਲਾਂਕਿ ਇੱਕ ਪਾਰਟ ਜਿਹੜਾ ਇਸੇ ਫੰਕਸ਼ਨ ਦੇ ਵਿੱਚ ਗੁਰਨਿੰਦਰ ਸਿੰਘ ਧਾਲੀਵਾਲ ਜਿਹੜੇ ਹਾਲ ਵਿੱਚ ਮੈਸਾਚੂਸਟਸ ਤੋਂ ਉੱਥੋਂ ਦੇ ਮੇਅਰ ਨੇ ਵੀ ਪ੍ਰੋਕਲੇਮੇਸ਼ਨ ਦਿੱਤੀ ਹੈ, ਉਹਨਾਂ ਨੇ ਉਸ ਨੂੰ ਵੀ ਪੜ੍ਹਿਆ। ਔਰ ਇਸ ਦੇ ਨਾਲ ਨਾਲ ਜਿਹੜੀਆਂ ਬਾਕੀ ਪ੍ਰੋਕਲੇਮੇਸ਼ਨਸ ਨੇ ਉਹ ਕਾਫੀ ਸਾਰੀਆਂ ਨੇ, ਮੈਂ ਜ਼ਿਆਦਾ ਤਾਂ ਨਹੀਂ ਉਹਦੇ ਨਾਲ ਸ਼ੇਅਰ ਕਰ ਸਕਾਂਗਾ, ਪਰ ਜਿਵੇਂ ਇਹਨਾਂ ਦੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੱਲੋਂ ਜਿਹੜੀ ਪ੍ਰੋਕਲੇਮੇਸ਼ਨ ਹੈ ਉਸ ਦੇ ਵਿੱਚ ਸਪੀਕਰ ਆਫ ਦਾ ਹਾਊਸ ਨੂੰ ਜਾਰੀ ਕਰਦਾ ਔਰ ਉਹਦੇ 'ਚ ਇਹ ਹੈ ਕਿ ਮੈਸਾਚੂਸਟਸ ਹਾਊਸ ਆਫ ਰਿਪਰੈਜ਼ੈਂਟੇਟਿਵਸ offers its sincerest congratulations to the Sikh nation in recognition of the 36th year since 1984 Sikh genocide by the Indian government. The entire membership extends its very best wishes and expresses the hope for future good fortune and continued success in all endeavors. So ਇਹ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਭਾਰਤ ਦੀ ਸਰਕਾਰ ਨੇ ਇਹਨੂੰ ਦੰਗਿਆਂ ਦੇ ਥੱਲੇ ਔਰ ਬਿਲਕੁਲ ਕੋਈ ਅਕਾਊਂਟੇਬਿਲਟੀ ਨਹੀਂ ਹੈ, ਇੱਥੇ ਉਹ ਇਹਨੂੰ ਸਿੱਖ ਜੈਨੋਸਾਈਡ ਐਲਾਨਦੇ ਨੇ ਔਰ ਇਹ ਹਰ ਸਾਲ ਇਸ ਦਿਨ ਨੂੰ ਉੱਥੇ ਉਸੇ ਥਾਂ ਤੇ ਹੀ ਕੋਮੈਮੋਰੇਟ ਕਰਨ ਦਾ ਵੀ ਵਿਧਾਨ ਹੈ। ਔਰ ਇਸੇ ਤਰ੍ਹਾਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੱਲੋਂ ਕਾਫੀ ਡੀਟੇਲਡ ਪ੍ਰੋਕਲੇਮੇਸ਼ਨ ਜਿਹੜੀ 2 ਪੇਜਿਸ ਦੀ ਹੈ ਡੀਟੇਲ ਚ ਵੇਅਰ ਐਜ਼ ਦੇ ਨਾਲ, ਉਹ ਮੈਂ ਸ਼ੇਅਰ ਨਹੀਂ ਕਰ ਸਕਾਂਗਾ। ਔਰ ਇਸੇ ਤਰ੍ਹਾਂ ਜਿਵੇਂ ਹਾਲੀਅਕ ਸ਼ਹਿਰ ਦੀ ਪ੍ਰੋਕਲੇਮੇਸ਼ਨ ਵੀਰ ਗੁਰਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਉੱਥੇ ਪੜ੍ਹੀ ਵੀ ਔਰ ਇਹਦੇ 'ਚ ਵੀ ਪੂਰੀ ਵੇਅਰ ਐਜ਼ ਦੇ ਨਾਲ ਜਿੱਥੇ ਉਹਨਾਂ ਨੇ 30 ਮਿਲੀਅਨ ਸਿੱਖਾਂ ਨੂੰ ਔਰ ਦੀ ਪੇਨ ਨੂੰ ਸਮਝਿਆ, ਅਮਰੀਕਾ ਦੇ ਸਿੱਖਾਂ ਦਾ ਜ਼ਿਕਰ ਕੀਤਾ ਹੈ ਔਰ ਉਹਦੇ 'ਚ ਉਹਨਾਂ ਨੇ ਇਹਨੂੰ ਸਿੱਖ ਜੈਨੋਸਾਈਡ 1984 ਹੋਣਾ ਇਸ ਨੂੰ ਰੈਕਗਨਾਈਜ਼ ਕੀਤਾ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਪ੍ਰੋਕਲੇਮੇਸ਼ਨ ਜਿਹੜੀ ਉਹਨਾਂ ਦੀ ਸੈਕਟਰੀ ਆਫ ਸਟੇਟ ਵੱਲੋਂ ਹੈ, ਪ੍ਰੋਕਲੇਮੇਸ਼ਨ ਬਾਈ ਹਿਜ਼ ਐਕਸੈਲੈਂਸੀ ਨੈਡ ਲੇਮੈਂਟ ਗਵਰਨਰ, ਇਹ ਗਵਰਨਰ ਦੀ ਪ੍ਰੋਕਲੇਮੇਸ਼ਨ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਪੜ੍ਹੀ ਵੀ ਗਈ ਮੌਕੇ ਦੇ ਉੱਤੇ, ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਪੜ੍ਹੀ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਤੇ। ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਪ੍ਰੋਕਲੇਮਡ ਬਾਈ ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ all human beings are born free and equal in dignity and rights without distinction of any kind such as race, color, language, religion, political or other opinion, national or social origin, property, birth or other status. Everyone has the right to life, liberty and security of the person. ਉਹਨਾਂ ਨੇ UN ਚਾਰਟਰ ਨੂੰ ਕੋਟ ਕੀਤਾ ਹੈ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਤੇ। ਫਿਰ intolerance, violence and violation of human rights have no place in our global society, ਕਿ ਇਹਨਾਂ ਦੀ ਕੋਈ ਥਾਂ ਨਹੀਂ ਹੈ। The history of the Sikh genocide, ਹੁਣ ਇੱਕ ਪਾਸੇ ਉੱਥੇ ਹਕੂਮਤ ਦਾ ਜ਼ੋਰ ਲੱਗਾ ਹੈ ਭੂਲ ਜਾਏ ਉਹਨੂੰ ਰੈਕਗਨਾਈਜ਼ ਤਾਂ ਦੂਰ ਦੀ ਗੱਲ ਹੈ, ਉਹਦੇ ਤੇ ਮਿੱਟੀ ਪਾਉਣ ਤੇ ਲੱਗੇ ਨੇ, ਲੇਕਿਨ ਇੱਥੇ ਹਜ਼ਾਰਾਂ ਮੀਲ ਦੂਰ ਗਵਰਨਰ ਕਨੈਟੀਕਟ ਸਟੇਟ ਦਾ ਕਹਿ ਰਿਹਾ ਹੈ ਕਿ ਇਹ ਜਿਹੜੀ ਸਿੱਖ ਜੈਨੋਸਾਈਡ ਦਾ ਜਿਹੜਾ ਇਹ ਹਿਸਟਰੀ ਹੈ offers an opportunity to reflect on the moral responsibilities of individuals, societies and governments. ਕਿ ਇਖਲਾਕੀ ਜ਼ਿੰਮੇਵਾਰੀ ਉਹ ਹਕੂਮਤਾਂ ਹੋਣ, ਉਹ ਇੰਡੀਵਿਜੂਅਲ ਹੋਣ, ਉਹ ਸਾਰੀ ਸੋਸਾਇਟੀ ਦਾ। The events that occurred in 1984 mark in sorrow the loss of countless Sikh lives, a great loss for both the Sikh community and the global citizenry. ਕਿ ਸਿਰਫ ਜਿਹੜੇ ਹਜ਼ਾਰਾਂ ਮਾਰੇ ਗਏ ਇਹ ਸਿੱਖ ਕੌਮ ਦਾ ਨੁਕਸਾਨ ਨਹੀਂ ਹੈ, ਇਹ ਸਾਰੇ ਗਲੋਬਲ ਸਿਟੀਜ਼ਨਰੀ ਦਾ, ਜਿਹੜੇ ਦੁਨੀਆ ਭਰ ਦੇ ਸਿਟੀਜ਼ਨ ਨੇ, ਲੋਕ ਨੇ, ਉਹਨਾਂ ਦਾ ਨੁਕਸਾਨ ਹੈ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਮਾਰੇ ਗਏ। The citizens of state of Connecticut should remember the terrible events of the Sikh genocide and remain vigilant against hatred, persecution and tyranny. ਕਿਉਂਕਿ ਹਜ਼ਾਰਾਂ ਸਿੱਖ ਇਸ ਜੈਨੋਸਾਈਡ ਦਾ ਸ਼ਿਕਾਰ ਹੋਏ, ਇਹਦੇ ਤੋਂ ਸਾਡੇ ਲਈ ਵੀ ਸਬਕ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਨਫ਼ਰਤ ਔਰ ਜ਼ੁਲਮ ਔਰ ਇਸ ਸਾਰੇ ਤੋਂ ਜਿਹੜਾ ਉਹ ਸੁਚੇਤ ਰਹੀਏ। We must ensure that discrimination and violence do not take place in our community and to protect human rights universally. ਕਿ ਜੇ ਤੁਸੀਂ ਦੁਨੀਆ 'ਚ ਚਾਹੁੰਦੇ ਹੋ ਕਿ ਭਾਈ ਹਿਊਮਨ ਰਾਈਟਸ ਪ੍ਰੋਟੈਕਟ ਹੋਣ ਤੇ ਚੈਰਿਟੀ ਬਿਗਨਸ ਐਟ ਹੋਮ। ਤੁਸੀਂ ਇੱਥੇ ਦੇਖੋ ਵੀ ਕੋਈ ਹੇਟ ਕ੍ਰਾਈਮ ਤਾਂ ਨਹੀਂ ਹੈ, ਕੋਈ ਹੋਰ ਨਹੀਂ ਹੈ, ਲੇਕਿਨ ਤੁਹਾਡੀ ਫਿਕਰਮੰਦੀ ਦੁਨੀਆ ਭਰ 'ਚ ਹਿਊਮਨ ਰਾਈਟਸ ਦੀ ਜਿਹੜੀ ਹੈ ਉਹ ਰੱਖਿਆ ਦੇ ਲਈ ਵੀ ਹੋਣੀ ਚਾਹੀਦੀ ਹੈ। Therefore, in accordance with the laws of state of Connecticut, I
Ned Lamont, Governor, do hereby proclaim November 1st to be in perpetuity ਹੁੰਦਾ ਹੈ ਹਮੇਸ਼ਾ ਲਈ। ਅਸੀਂ ਨਵੰਬਰ 1 ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਇਨ ਦਾ ਸਟੇਟ ਆਫ ਕਨੈਟੀਕਟ ਅਸੀਂ ਡਿਕਲੇਅਰ ਟਿਲ ਪਰਪੈਚੁਇਟੀ। ਅਸੀਂ ਇਸ ਦਿਨ ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਜਿਹੜਾ ਹੈ ਉਹ ਡਿਕਲੇਅਰ ਕਰਦੇ। ਔਰ ਅਟਾਰਨੀ ਜਨਰਲ ਉਹਨਾਂ ਦੀ ਪ੍ਰੋਕਲੇਮੇਸ਼ਨ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ be it hereby known to all that Attorney General offers his sincere condolences to the Sikh community of Connecticut in recognition of the 1984 Sikh Genocide Remembrance Day, which commemorates the tragic loss of thousands of Sikhs' lives during the anti-Sikh pogroms. Attorney General extends his deepest sympathies during this difficult occasion and expresses his hope for continued peace. So Attorney General ਨੇ ਆਪਣੇ ਤੌਰ ਤੇ, ਗਵਰਨਰ ਨੇ ਆਪਣੇ ਤੌਰ ਤੇ, ਅਸੈਂਬਲੀ ਨੇ ਆਪਣੇ ਤੌਰ ਤੇ, ਔਰ ਮੇਅਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਈਵਨ ਸਟੇਟ ਆਫ ਕਨੈਟੀਕਟ ਸੈਕਟਰੀ ਆਫ ਸਟੇਟ ਦਾ ਆਪਣੇ ਤੌਰ ਤੇ, ਇਹ ਸਾਰਿਆਂ ਨੇ ਇਸ ਨੂੰ ਜਿਹੜਾ ਹੈ ਉਹ ਐਜ਼ ਏ ਜੈਨੋਸਾਈਡ ਰੈਕਗਨਾਈਜ਼ ਕੀਤਾ। ਸੋ ਮੈਂ ਵਰਲਡ ਸਿੱਖ ਪਾਰਲੀਮੈਂਟ ਨੂੰ ਵੀ ਮੁਬਾਰਕਬਾਦ ਦਿੰਦਾ। ਮੈਂ ਰਿਗਰੈਟ ਵੀ ਕਰਦਾ ਕਿ ਮੈਂ ਇਹਦੇ 'ਚ ਅੱਜ ਪਾਰਟਿਸਿਪੇਟ ਨਹੀਂ ਕਰ ਸਕਿਆ, ਲੇਕਿਨ ਸੁਰਨਜੀਤ ਸਿੰਘ ਖਾਲਸਾ ਖਾਸ ਤੌਰ ਤੇ ਵਧਾਈ ਦੇ ਹੱਕਦਾਰ ਨੇ ਕਿ ਉਹ ਲੋਕਲ ਕਮਿਊਨਿਟੀ ਨੂੰ ਵੀ ਇੱਕ ਧਾਗੇ ਦੇ ਵਿੱਚ ਪਰੋ ਕੇ ਰੱਖਦੇ ਨੇ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਪਲੇਟਫਾਰਮ ਰਾਹੀਂ ਵੀ ਇਸ ਸਾਰੇ ਕਾਜ਼ ਨੂੰ ਅੱਗੇ ਪ੍ਰਮੋਟ ਕੀਤਾ ਹੈ। ਸੋ ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਕੌਮਾਂ, ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੁਨੇਹੇ 'ਚ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ। ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਨਸਲਕੁਸ਼ੀਆਂ ਹੁੰਦੀਆਂ ਨੇ ਜੈਨੋਸਾਈਡ ਜਿਉਂਦੀਆਂ ਕੌਮਾਂ ਦੇ ਹੀ ਹੁੰਦੇ ਨੇ, ਜਿਹੜੇ ਮਰੇ ਹੁੰਦੇ ਨੇ ਉਹਨਾਂ ਨੂੰ ਤਾਂ ਮਾਰਨ ਦੀ ਲੋੜ ਹੀ ਨਹੀਂ ਹੁੰਦੀ। ਸੋ ਜਿੱਥੇ ਅਸੀਂ ਇਹ ਨਹੀਂ ਹੈ ਵੀ ਅਸੀਂ ਕੋਈ ਵਿਕਟਮਹੁੱਡ ਕਾਰਡ ਹੀ ਪਲੇ ਕਰੀ ਜਾਣਾ, ਲੇਕਿਨ ਇਹ ਆਪਣੇ ਆਪ 'ਚ ਇੱਕ ਬੜੀ ਕੀਮਤੀ ਗੱਲ ਹੈ ਉਸ ਸਟੇਟਮੈਂਟ ਦੀ ਕਿ ਸਿੱਖ ਕਿਉਂ ਰੜਕਦੇ ਨੇ ਭਾਰਤੀ ਸਟੇਟ ਦੀਆਂ ਅੱਖਾਂ 'ਚ। ਇਹਦੇ ਬਾਵਜੂਦ ਅਸੀਂ ਉਹਨਾਂ ਦੀ ਬ੍ਰੈਡ ਬਾਸਕਟ ਹੈ, ਸਾਰੇ ਦੇਸ਼ ਦਾ ਢਿੱਡ ਭਰਿਆ ਸਾਡੇ ਕਿਸਾਨਾਂ ਨੇ, ਅੱਜ ਉਹ ਵੀ ਸੜਕਾਂ ਤੇ ਨੇ। ਔਰ ਅਸੀਂ ਇੱਕ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਵੀ ਇੱਕ ਪਾਸੇ ਮੋਦੀ ਜਿਹੜਾ ਉਹ ਟਾਰਾ ਮਾਰ ਰਿਹਾ ਜੀ, ਸਾਡੀ ਇਕਨੋਮੀ ਬਹੁਤ ਬੂਮ ਕਰ ਰਹੀ ਹੈ, ਹਾਲਾਂਕਿ $25 ਬਿਲੀਅਨ ਦੀ ਪਿਛਲੇ 4 ਮਹੀਨੇ 'ਚ ਐਕਸਪੋਰਟ ਘਟੀ ਹੈ, ਪਰ ਕਿਸਾਨ ਸੜਕਾਂ ਤੇ ਨੇ। ਕੱਲ 18 ਸਟੇਟਾਂ ਦੇ ਵਿੱਚ ਕਿਸਾਨਾਂ ਨੇ ਚੱਕਾ ਜਾਮ ਕੀਤਾ। ਹੁਣ ਐਗਰੀਕਲਚਰ ਸੈਕਟਰ ਬਿਲਕੁਲ ਉਹ ਵੀ ਕਲੈਪਸ ਹੋਣ ਵੱਲ ਤੋੜ ਦਿੱਤਾ ਹੈ। ਇੰਡਸਟਰੀ ਦਾ ਤਾਂ ਪਹਿਲਾਂ ਹੀ ਬੇੜਾ ਗਰਕ ਸੀ। ਤੇ ਜਿਹੜੇ ਸਿੱਖ ਦੋਨਾਂ ਹੀ ਚੀਜ਼ਾਂ ਦੀ ਆਨ ਅਣਖ ਦੀ ਹੱਬ, ਡਿਫੈਂਡਰ ਵੀ, ਖੇਤੀਬਾੜੀ 'ਚ ਵੀ, ਔਰ ਜਿਨ੍ਹਾਂ ਨੇ ਗੁਲਾਮੀ ਦੇ ਸੰਗਲ ਕੱਟਣ ਲਈ ਪਿਛਲੀਆਂ 4-5 ਸਦੀਆਂ 'ਚ ਸਭ ਤੋਂ ਅਹਿਮ ਰੋਲ ਅਦਾ ਕੀਤਾ ਹੈ, ਇਹ ਕਿਉਂ ਇਹਨਾਂ ਦੇ ਅੱਖਾਂ 'ਚ ਰੜਕਦੇ ਨੇ? ਕਿਉਂਕਿ ਜਿਉਂਦੀ ਕੌਮ, ਜਾਗਦੀ ਕੌਮ ਹੈ, ਅਣਖ ਵਾਲੀ ਕੌਮ ਹੈ, ਜਿਹਨੂੰ ਇਹ ਦੁਬੈਲ ਨਹੀਂ ਬਣਾ ਸਕਦੇ। ਸੋ ਮੈਂ ਸਮਝਦਾ ਵੀ ਠੀਕ ਹੈ, ਘੱਲੂਘਾਰੇ ਸਾਡੀ ਵਿਰਾਸਤ ਵੀ ਰਹੇ ਨੇ, ਅੱਜ ਵੀ ਅਸੀਂ ਘੱਲੂਘਾਰਿਆਂ ਦੇ ਦੌਰ 'ਚੋਂ ਗੁਜ਼ਰ ਰਹੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਉਂਦੀਆਂ ਜਾਗਦੀਆਂ ਕੌਮਾਂ ਨੂੰ ਘੱਲੂਘਾਰੇ ਜਾਂ ਵੈਲੀ ਆਫ ਡੈਥ ਕਮਜ਼ੋਰ ਨਹੀਂ ਕਰਦੀ। ਜਿਵੇਂ ਕਿਸੇ ਉਸ ਬਰੇ ਸਗੀਰ ਦੇ ਸ਼ਾਇਰ ਨੇ ਇਸਲਾਮ ਦੇ ਹਵਾਲੇ ਨਾਲ ਕਿਹਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਕਰਬਲਾ ਇੱਕ ਦੁਖਾਂਤ ਵੀ ਹੈ, ਇਮਾਮ ਹੁਸੈਨ ਦੀ ਪੀੜ ਵੀ ਹੈ, ਪਰ ਕਰਬਲਾ 'ਚੋਂ ਸਟਰੈਂਥ ਵੀ ਨਿਕਲੀ ਹੈ। ਔਰ 18ਵੀਂ ਸਦੀ ਦੇ ਵਿੱਚ ਜਦੋਂ ਅਸੀਂ ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ ਦਾ ਸ਼ਿਕਾਰ ਹੋ ਰਹੇ ਸੀ, ਤੇ ਪੰਜਾਬੀ ਦਾ ਕਪਲੇਟ ਜਿਹੜਾ ਅੱਜ ਵੀ ਸਾਡੀ ਫੋਕਲੋਰ ਦੇ ਵਿੱਚ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਕਿ ਭਾਈ ਜਿੰਨਾ ਮਰਜ਼ੀ ਸਾਨੂੰ ਛਾਂਗ ਲਓ, ਮਾਰ ਲਓ, ਅਸੀਂ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ। ਸੋ ਅਸੀਂ ਜਿੱਥੇ 36 ਵਰੇ ਬਾਅਦ ਨਵੰਬਰ 84 ਦੇ ਉਹਨਾਂ ਹਜ਼ਾਰਾਂ ਜਿਹੜੇ ਬੇਗੁਨਾਹ ਸਿੱਖ ਉਹਨਾਂ ਨੂੰ ਆਪਣੀਆਂ ਯਾਦਾਂ 'ਚ ਲਿਆਉਂਦੇ ਆ, ਉੱਥੇ ਅਸੀਂ ਇਹ ਸਮਝਦੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ ਆਪਣੇ ਫਰਜ਼ਾਂ ਤੋਂ ਗਾਫਲ ਨਹੀਂ ਹੈ। ਔਰ ਅਸੀਂ ਦੁਨੀਆ ਭਰ ਦੇ ਵਿੱਚ ਇਸ ਨਸਲਕੁਸ਼ੀ ਦੀ ਆਵਾਜ਼ 'ਚੋਂ ਫਰਦਰ ਜਸਟਿਸ ਲੈਣ ਦੇ ਲਈ, ਇਨਸਾਫ ਲੈਣ ਦੇ ਲਈ, ਹੁਣ ਅਸੀਂ ਇਨਸਾਫ ਇਹਨਾਂ ਤੋਂ ਮੰਗਣਾ ਨਹੀਂ ਹੈ, ਮੰਗਦੇ ਨਹੀਂ ਹੈ, ਇਹਨਾਂ ਨੂੰ ਅਸੀਂ ਇਨਸਾਫ ਦੇਣਾ। ਔਰ ਇਨਸਾਫ ਹਮੇਸ਼ਾ ਫਰੀडम ਦੇ ਨਾਲ ਹੀ ਦਿੱਤਾ ਜਾਂਦਾ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਅਸੀਂ ਇਹਨਾਂ ਦੇ ਖੂਨੀ ਪੰਜੇ 'ਚੋਂ, ਬ੍ਰਾਹਮਣਵਾਦ ਦੇ ਬਲੱਡੀ ਇਸ ਸ਼ਿਕੰਜੇ 'ਚੋਂ
ਅਸੀਂ ਇਸ ਨੂੰ ਲਿਬਰੇਟ ਕਰਵਾਵਾਂਗੇ ਔਰ ਉਸ ਧਰਤੀ ਦੇ ਉੱਤੇ ਆਜ਼ਾਦੀ ਦਾ ਸੂਰਜ ਦਮਕੇਗਾ, ਚਮਕੇਗਾ ਔਰ ਬਿਨਾਂ ਜ਼ਾਤ, ਰੰਗ, ਨਸਲ, ਭੇਦ, ਜੈਂਡਰ ਦੇ ਵਿਤਕਰੇ ਦੇ, ਬਿਨਾਂ ਕਿਸੇ ਮਜ਼ਹਬੀ ਨਫ਼ਰਤ ਦੇ ਖਾਲਿਸਤਾਨ ਦੇ ਸ਼ਹਿਰੀ ਪਰਸਿਊਟ ਆਫ ਹੈਪੀਨੈਸ ਕਰ ਸਕਣਗੇ, ਜਿਵੇਂ ਅਮਰੀਕਾ ਦੀਆਂ ਬੇਸਿਕ ਵੈਲਿਊਜ਼ ਦੇ ਅੰਦਰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਅੰਦਰ ਦਰਜ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੋਪ ਹੈ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਤੁਹਾਡੇ ਵਿਸ਼ਵਾਸ, ਤੁਹਾਡੇ ਡੋਨੇਸ਼ਨ, ਤੁਹਾਡੇ ਪਿਆਰ ਸਦਕਾ ਪਹਿਲੇ ਦਿਨ ਤੋਂ ਹੀ ਸਾਰੀ ਦੁਨੀਆ ਵਿੱਚ ਦੇਖਿਆ ਜਾ ਰਿਹਾ ਹੈ ਔਰ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਸਾਂਝੀਵਾਲਤਾ ਦੇ ਫਲਸਫੇ ਨੂੰ ਵੀ TV 84 ਜਿਹੜੇ ਹੈ ਚਾਰ ਚੁਫੇਰਿਆ ਉਹ ਫੈਲਾ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਜਿਹੜੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੀ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਸ਼ਨ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ A1 ਸ਼ਾਰਟ ਵੀ ਸਾਨੂੰ ਤੁਸੀਂ ਦੇ ਸਕਦੇ ਹੋ, ਭੇਜ ਸਕਦੇ ਹੋ। ਸੋ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜਾਲੀ ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਸੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ support@tv84.tv। ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।